ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-25 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਜੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਵਰਸਿਟੀ ਤੋਂ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-1013 209-277-1013 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਕਰਦੇ ਹਾਂ ਸ਼ੁਰੂ। ਕਹਿੰਦੇ ਸਲਮਾਨ ਖਾਨ ਨੂੰ 5 ਸਾਲ ਦੀ ਕੈਦ ਅੱਜ ਦੀ ਜਿਹੜੀ ਰਾਤ ਆ ਉਹ ਗੁਜ਼ਾਰੀ ਜੇਲ੍ਹ ਦੇ ਵਿੱਚ। ਬੰਦੇ ਦੇ ਨਾਲੋਂ ਤਾਂ ਕਹਿੰਦੇ ਹਿਰਨੀ ਫਿਰ ਚੰਗਾ ਰਹਿ ਗਿਆ ਵੀ ਜਦੋਂ ਥੋੜਾ ਇਨਸਾਫ ਮਿਲ ਗਿਆ। ਬਿਲਕੁਲ, ਇੱਥੇ ਖਬਰਾਂ ਦੀ ਜਿਹੜੀ ਟੈਗਲਾਈਨ ਆ ਉਹ ਵੀ ਬੜੀ ਦਿਲਚਸਪ ਆ ਰਹੀ ਹੈ ਹਰੇਕ ਚੈਨਲ ਵੱਲੋਂ। ਕੋਈ ਕਹਿੰਦਾ ਕਿ ਟਾਈਗਰ ਪਿੰਜਰੇ 'ਚ, ਕੋਈ ਕਹਿੰਦਾ ਆਸਾਰਾਮ ਕਾ ਪੜੋਸੀ ਬਣਾ ਬਜਰੰਗੀ ਭਾਈਜਾਨ। ਇਸ ਤਰ੍ਹਾਂ ਦੀਆਂ ਸਾਰੀਆਂ ਟੈਗਲਾਈਨਸ ਨੇ ਜਿਹੜੀਆਂ ਬੜੀਆਂ ਦਿਲਚਸਪ ਆ। ਦੂਜੀਆਂ ਚੀਜ਼ਾਂ ਸਾਰੀਆਂ ਪਿੱਛੇ ਛੋਟੀਆਂ ਲੋਕ ਮਜ਼ੇ ਲੈਂਦੇ ਪਏ ਆ, ਚੁਟਕਲੇ ਘੜੇ ਜਾ ਰਹੇ ਆ, ਬਹੁਤ ਕੁਛ ਹੁੰਦਾ ਪਿਆ। ਇੱਥੋਂ ਤੱਕ ਆਖਣ ਡਏ ਆ ਕਿ ਜੇ ਕਿਤੇ ਭਾਰਤੀ ਜਨਤਾ ਪਾਰਟੀ 'ਚ ਪੱਕੇ ਤੌਰ ਤੇ ਚਲੇ ਜਾਂਦਾ, ਇਹਨਾਂ ਨੇ ਹਿਰਨ ਨੂੰ ਕਹਿ ਦੇਣਾ ਸੀਗਾ ਕਿ ਜਾਂ ਤਾਂ ਖੁਦਕੁਸ਼ੀ ਕਰ ਗਿਆ ਜਾਂ ਨਹਿਰੂ ਪਰਿਵਾਰ ਦੇ ਕੋਈ ਚਾਹ ਲਿਆ। ਇਸ ਤਰ੍ਹਾਂ ਦੇ ਮਜ਼ੇ ਲੈ ਜਾ ਰਹੇ ਆ। ਪਰ ਸਲਮਾਨ ਖਾਨ ਤੇ ਦਿੱਤਾ ਹੈ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਜਿੱਦਾਂ ਇਹਦੇ ਨਾਲ ਦੇ ਬਰੀ ਕੀਤੇ ਗਏ ਆ, ਜਿਵੇਂ ਉਹਨਾਂ ਨੂੰ ਅੱਜ ਰਾਹਤ ਮਿਲੀ ਆ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਆਫਤ ਬਣ ਜਾਵੇ, ਕਿਉਂਕਿ ਇਹ ਜਿਹੜਾ ਬਿਸ਼ਨੋਈ ਸਮਾਜ ਹੈ ਖਹਿੜਾ ਛੱਡਣ ਵਾਲਾ ਨਹੀਂ ਹੈ। ਸਲਮਾਨ ਖਾਨ ਵੀ 2 ਕੇਸਾਂ ਚੋਂ ਪਹਿਲਾਂ ਬਰੀ ਹੋਇਆ, ਕਿਉਂਕਿ ਸ਼ਿਕਾਰ ਦੇ 3 ਕੇਸ ਸਨ। 2 ਕੇਸਾਂ ਚੋਂ ਉੱਤੇ ਜਾ ਕੇ ਬਰੀ ਹੋ ਗਿਆ ਸੀ ਬੱਝ ਕੇ, ਪਰ ਬਾਵਜੂਦ ਇਸ ਦੇ ਸੁਪਰੀਮ ਕੋਰਟ 'ਚ ਚਲੇ ਗਏ ਸੀ ਬਿਸ਼ਨੋਈ ਸਮਾਜ ਵਾਲੇ। ਹਾਲੇ ਵੀ ਉਹ 2 ਅਪੀਲਾਂ ਇਹਦੀਆਂ ਪੈਂਡਿੰਗ ਪਈਆਂ ਨੇ ਜੀ। ਤਾਂ ਓਦਾਂ ਹੀ ਅੱਜ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਨਾਲ ਇਹਦੇ ਸੀਗੇ, ਚਾਹੇ ਸੈਫ ਅਲੀ ਖਾਨ ਸੀਗਾ, ਤੱਬੂ ਸੀ ਜਾਂ ਸੋਨਾਲੀ ਬੇਂਦਰੇ ਸੀਗੀ, ਕਿ ਇਹਨਾਂ ਨੂੰ ਬਰੀ ਕੀਤੇ ਜਾਣ ਦੇ ਵਿਰੁੱਧ ਅਸੀਂ ਉਤਲੀ ਅਦਾਲਤ 'ਚ ਜਾਵਾਂਗੇ। ਇਹਦਾ ਮਤਲਬ ਇਹ ਹੈ ਕਿ ਲੜਾਈ ਹਾਲੇ ਖੁੱਲੀ ਹੈ। ਪਰ ਇਹਦਾ ਇੱਕ ਫਾਇਦਾ ਜਿਹੜਾ ਸਲਮਾਨ ਖਾਨ ਨੂੰ ਜ਼ਰੂਰ ਹੋ ਜਾਏਗਾ, ਜਦੋਂ ਕੱਲ ਨੂੰ ਅਦਾਲਤ ਦੇ ਵਿੱਚ ਇਹਦੀ ਬੇਲ ਲਾਈ ਜਾਊਗੀ ਤਾਂ ਉਸ ਗਰਾਊਂਡ ਦੇ ਆਧਾਰ ਤੇ ਸ਼ਾਇਦ ਇਹਦੀ ਬੇਲ ਮਿਲ ਜਾਊਗੀ, ਕਿਉਂਕਿ ਇਕੱਲਾ ਬੰਦਾ ਰਾਤ ਨੂੰ ਜੰਗਲਾਂ 'ਚ ਕਿਵੇਂ ਸ਼ਿਕਾਰ ਖੇਡ ਸਕਦਾ। ਸੋ ਇਹ ਸ਼ਾਇਦ ਗਰਾਊਂਡ ਬਣਾਇਆ ਜਾਊਗਾ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੋਕ ਕਿਆਸਦੇ ਪਏ ਆ, ਲੋਕ ਕਿਆਸਦੇ ਪਏ ਆ ਕਿ ਅੱਗੇ ਕੀ ਹੋਊਗਾ। ਪਰ ਸਭ ਤੋਂ ਵੱਡੀ ਗੱਲ ਇਹੋ ਹੀ ਆ ਕਿ ਸਲਮਾਨ ਖਾਨ ਦੇ ਜਿਵੇਂ ਅੱਜ ਵਕੀਲ ਨੇ ਸਾਰੀ ਤਿਆਰੀ ਕੀਤੀ ਹੋਈ ਸੀਗੀ, ਬਿਲਕੁਲ ਕਹਾਣੀ ਉਹੀ ਦੁਹਰਾਈ ਜਾਣੀ ਸੀਗੀ ਜਿੱਦਾਂ ਅੱਗੇ ਇਹਨੂੰ 5 ਸਾਲ ਦੀ ਸਜ਼ਾ ਹੋਈ ਸੀ ਸਟੈਂਡ ਰਨ ਮਾਮਲੇ 'ਚ, ਤੇ ਨਾਲ ਦੀ ਨਾਲ ਘੰਟੇ ਬਾਅਦ ਹਾਈ ਕੋਰਟ 'ਚੋਂ ਜ਼ਮਾਨਤ ਹੋ ਗਈ ਸੀਗੀ। ਤਾਂ ਇਹ ਅੱਜ ਵੀ ਤਿਆਰੀ ਸੀ, ਪਰ ਰੌਲਾ ਇਹ ਸੀਗਾ ਕਿ ਥੋੜਾ ਜਿਹਾ ਫੈਸਲਾ ਲੇਟ ਆਇਆ। ਦੋਸ਼ੀ ਤੇ ਇਹਨੂੰ ਕਰਾਰ ਦੇ ਦਿੱਤਾ ਸੀਗਾ 10:30 ਵਜੇ, 11 ਵਜੇ ਦੇ ਕਰੀਬ, ਪਰ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਸੁਣਾਇਆ ਗਿਆ 2:30-3 ਵਜੇ ਦੇ ਕਰੀਬ। ਤਾਂ ਜਦੋਂ ਇਹ ਗਏ ਉਤਲੀ ਅਦਾਲਤ ਦੇ ਵਿੱਚ ਗਏ, ਸੈਸ਼ਨ ਕੋਰਟ ਦੇ ਵਿੱਚ ਗਏ, ਤਾਂ ਉਦੋਂ ਥੋੜ੍ਹੀ ਜਿਹੀ ਦੇਰ ਹੋ ਚੁੱਕੀ ਸੀ। ਇੱਕ ਉਹਨਾਂ ਨੇ ਕਿਹਾ ਕਿ ਦੇਖੋ, ਸਾਡਾ ਜਿਹੜਾ ਇੱਥੋਂ ਦਾ ਪ੍ਰੋਗਰਾਮ ਹੈ ਅਦਾਲਤ ਦਾ ਉਹ ਇਹੋ ਹੀ ਆ ਕਿ ਅਸੀਂ ਪਹਿਲੇ ਦਿਨ ਲਿਸਟ ਕਰਦੇ ਹਾਂ ਔਰ ਦੂਸਰੇ ਦਿਨ ਸੁਣਵਾਈ ਕਰਦੇ ਹਾਂ। ਸੋ ਤੁਹਾਡੀ ਜਿਹੜੀ ਅਪੀਲ ਆ ਉਹਨੂੰ ਅਸੀਂ ਲਿਸਟ ਕਰਾਂਗੇ ਪਹਿਲਾਂ ਔਰ ਕੱਲ੍ਹ ਨੂੰ ਸੁਣਵਾਈ ਕਰਾਂਗੇ। ਤਾਂ ਲੱਗਦਾ ਤਾਂ ਇਹੋ ਹੀ ਆ ਕਿ ਜ਼ਮਾਨਤ ਦੀ ਹੋ ਜਾਊਗੀ ਸਲਮਾਨ ਖਾਨ ਦੀ, ਪਰ ਫਿਰ ਵੀ ਮੁਸ਼ਕਿਲਾਂ ਜਿਹੜੀਆਂ ਉਹ ਘਟਣਗੀਆਂ ਨੇ, ਕਿਉਂਕਿ ਇਹ ਲੜਾਈ ਹੈ ਜਿਹੜੀ ਉਹ ਅੱਗੇ ਜਾਏਗੀ, ਸੈਸ਼ਨ ਕੋਰਟ 'ਚ ਜਾਏਗੀ ਔਰ ਫਿਰ ਸੈਸ਼ਨ ਕੋਰਟ ਤੋਂ ਅੱਗੇ ਹਾਈ ਕੋਰਟ 'ਚ। ਸੋ ਕੁੱਲ ਮਿਲਾ ਕੇ ਸਲਮਾਨ ਖਾਨ ਦੀ ਜ਼ਿੰਦਗੀ ਜਿਹੜੀ ਕਿ ਬਹੁਤ ਬੁਰੀ ਤਰ੍ਹਾਂ ਉਲਝੀ ਹੋਈ ਆ, ਬੀਤੇ ਜੇ ਆਪਾਂ ਲਾਈਏ 15-20 ਸਾਲਾਂ ਤੋਂ ਉਹਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਅਪ ਡਾਊਨਸ ਆਉਂਦੇ ਆ, ਤਾਂ ਉਹ ਜਿਹੜੀ ਉਲਝੀ ਜ਼ਿੰਦਗੀ ਆ ਹਾਲੇ ਵੀ ਉਹਦੇ ਲਈ ਮੁਸ਼ਕਿਲਾਂ ਖੜੀਆਂ ਕਰਦੀ ਪਈ। ਕਦੋਂ ਮੁਸ਼ਕਿਲਾਂ ਖਤਮ ਹੋਣਗੀਆਂ ਸਮਾਂ ਦੱਸੂਗਾ।
ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਸ਼ਿਵਰਾਜ ਵੱਲੋਂ ਬਣਾਏ ਗਏ ਜਿਹੜੇ ਸਾਧੂ ਮੰਤਰੀ ਬਣਾਏ ਗਏ ਸਾਧੂ ਦੇ ਮਾਮਲੇ ਦੇ ਵਿੱਚ ਕਹਿੰਦੇ ਹੋਇਆ ਦਿਲਚਸਪ ਖੁਲਾਸਾ ਕੀ ਕਹਿੰਦਾ ਹੈ ਕੰਪਿਊਟਰ ਬਾਬਾ? ਇਹ ਕੰਪਿਊਟਰ ਬਾਬਾ ਨਹੀਂ, ਇਹ ਕੰਪਿਊਟਰ ਬਾਬੇ ਦੇ ਨਾਲ ਦਾ ਨਰਮਦਾ ਨੰਦ ਮਹਾਰਾਜ। ਅੱਛਾ, ਨਰਮਦਾ ਨੰਦ ਮਹਾਰਾਜ ਬਾਰੇ ਖੁਲਾਸਾ ਹੈ ਕਿਉਂਕਿ ਇਹ ਜਿਹੜੇ ਇਹਨਾਂ ਨੇ 5 ਪ੍ਰਧਾਨ ਬਣਾਏ ਆ, ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ 5 ਮੰਤਰੀ ਜਾਂ 5 ਰਤਨ ਕਹਿ ਸਕਦੇ ਹਾਂ ਸ਼ਿਵਰਾਜ ਸਿੰਘ ਚੌਹਾਨ ਦੇ। ਤੇ ਜਿਹੜੇ 5 ਰਤਨ ਆ ਇਹਨਾਂ ਦੇ ਵਿੱਚੋਂ ਨਰਮਦਾ ਨੰਦ ਮਹਾਰਾਜ ਬਾਰੇ ਇਹ ਇੱਕ ਖੁਲਾਸਾ ਹੋਇਆ ਕਿ ਇਹ ਬਾਬਾ ਤੇ ਅਸਲ ਦੇ ਵਿੱਚ ਦ੍ਰਿਸ਼ਟੀਹੀਣ ਹੈ, ਔਰ ਇਹਦੇ ਕੋਲ ਸਰਟੀਫਿਕੇਟ ਆ ਕਿ ਇਹਨੂੰ ਤੇ ਦੀਦਾ ਹੀ ਨਹੀਂਗਾ, ਇਹ ਮੰਤਰੀ ਪੁਣਾ ਕਿਵੇਂ ਕਰੂਗਾ। ਇੱਕ ਅਖਬਾਰ ਨੇ ਇਹਦਾ ਉਹ ਸਰਟੀਫਿਕੇਟ ਕੱਢ ਲਿਆਂਦਾ ਜਿਹਦੇ ਵਿੱਚ ਲਿਖਿਆ ਕਿ ਬਾਬੇ ਨੂੰ ਤੇ ਦੀਦਾ ਹੀ ਨਹੀਂ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਨਿਕਲੀਆਂ ਫਟ ਬਾਬਾ ਕਹਿੰਦਾ ਕਿ ਨਹੀਂ ਜੀ, ਉਹ ਦੇਖੋ ਉਸ ਸਮੇਂ ਮੇਰੀ ਨਿਗਾਹ ਜਿਹੜੀ ਆ ਉਹ 90-95% ਚਲੇ ਗਈ ਸੀ, ਪਰ ਆ ਪਿੱਛੇ ਜੇ ਨਰਮਦਾ ਮਾਈ ਦੀ ਕਿਰਪਾ ਹੋਈ ਆ ਤੇ ਮੇਰੀ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਵਾਪਸ ਆ ਗਈ ਆ। ਕਿਉਂਕਿ ਮੈਂ ਉਸ ਸਮੇਂ ਫਿਰ ਕਾਫੀ ਆਪਣੇ ਆਪ ਨੂੰ ਹੀਨ ਮਹਿਸੂਸ ਕਰਦਾ ਸੀਗਾ ਤੇ ਰੇਲਵੇ 'ਚ ਰਹਿਤ ਲੈਣੀ ਹੁੰਦੀ ਸੀ ਟਿਕਟ ਦੀ, ਤਾਂ ਉਹ ਸਰਟੀਫਿਕੇਟ ਬਣਾ ਲਿਆ ਸੀਗਾ, ਉਹਦਾ ਮੈਨੂੰ ਦਿਸਦਾ ਸਭ ਕੁਛ ਦਿਸਦਾ। ਦੂਜੀ ਗੱਲ ਇਹ ਵੀ ਨਿਕਲੀ ਆ ਕਿ ਬਾਬੇ ਨੇ ਉਹ ਗਰੀਬੀ ਰੇਖਾ ਤੋਂ ਹੇਠਾਂ ਵਾਲਾ ਜਿਹੜਾ ਉਹ ਵੀ ਕਾਰਡ ਬਣਾਇਆ ਹੋਇਆ ਸੀਗਾ, ਜਿਹਨੂੰ BPL ਕਾਰਡ ਕਹਿੰਦੇ। ਬਾਬਾ ਯਕਦਮ ਠੀਕ ਹੋ ਗਿਆ। ਅਚਾਨਕ ਜਦੋਂ ਲਾਲ ਝੰਡੀ ਵਾਲੀ ਕਾਰ ਜਿਹੜੀ ਲਾਲ ਬੱਤੀ ਵਾਲੀ ਕਾਰ ਚਮਕੀ ਹੈ ਤੇ ਉਹਦੀ ਚਮਕ ਦੇ ਨਾਲ ਹੀ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਨਿਗਾਹ ਆ ਗਈ ਆ। ਲੋਕ ਕਹਿੰਦੇ ਆ ਕਿ ਜੇ ਕੋਈ ਹੋਰ ਵੀ ਬਿਮਾਰੀ ਹੁੰਦੀ ਬਾਬੇ ਦੀ ਹੁਣ ਉਹ ਵੀ ਕੱਟੀ ਜਾਣੀ ਸੀ, ਕਿਉਂਕਿ ਖੁਸ਼ੀ ਇੰਨੀ ਆ, ਪ੍ਰਸੰਨਤਾ ਇੰਨੀ ਆ। ਤਾਂ ਇਸ ਬਿਮਾਰੀ ਕੱਟੇ ਜਾਣ ਦਾ ਜਿਹੜਾ ਆਪਾਂ ਅਸਲ ਕਾਰਨ ਦੱਸ ਸਕਦੇ ਹਾਂ ਉਹ ਇਹੋ ਹੀ ਆ ਕਿ ਖੁਸ਼ੀ ਆਈ ਆ। ਪਰ ਕਾਫੀ ਵਿਵਾਦ ਹੋਣ ਡਿਆ ਔਰ ਤਾਜ਼ਾ ਅਪਡੇਟ ਇਸ ਮਾਮਲੇ 'ਚ ਇਹੋ ਹੀ ਆ ਕਿ ਇਹ ਮੁੱਦਾ ਹਾਈ ਕੋਰਟ 'ਚ ਵੀ ਚਲੇ ਗਿਆ। ਹਾਈ ਕੋਰਟ 'ਚ ਵੀ ਜਾ ਕੇ ਇਹ ਕੇਸ ਲੱਗ ਗਿਆ ਕਿ ਇਹ ਸ਼ਿਵਰਾਜ ਸਿੰਘ ਚੌਹਾਨ ਨੇ ਆਖਰ ਕੀਤਾ ਤੇ ਕੀਤਾ ਕੀ ਆ। ਪਰ ਇਹ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਹੀ ਨਹੀਂ, ਆਪਣਾ ਕਰਨਾਟਕ ਹੈ, ਉੱਥੇ ਵੀ ਇਹੋ ਖੇਡ ਖੇਡੀ ਜਾਂਦੇ ਆ। ਕਾਫੀ ਮੱਠਾਂ 'ਚ ਵੀ ਜਾ ਰਹੇ ਔਰ ਕਾਫੀ ਸਾਧੂ ਸੰਤਾਂ ਨੂੰ ਜਾਂ ਤੇ ਆਜ਼ਾਦ ਚੋਣ ਲੜਾਉਣ ਜਾ ਰਹੇ ਆ ਜਾਂ ਇਹ ਆਪਣੇ ਬੰਦੀਆਂ ਖਿੱਚ ਕੇ ਟਿਕਟ ਦੇਣ ਜਾ ਰਹੇ ਆ। ਸੋ ਇਹਨਾਂ ਦੀ ਰਾਜਨੀਤੀ ਹੈ ਜਿਹੜੀ ਉਹ ਇੱਕ ਵੱਖਰੀ ਦਿਸ਼ਾ ਵੱਲ ਜਾ ਰਹੀ ਹੈ। ਪਰ ਸ਼ਿਵਰਾਜ ਸਿੰਘ ਚੌਹਾਨ ਦੇ ਜਿਹੜੇ ਮੰਤਰੀ ਹੈ ਉਹਨਾਂ ਬਾਰੇ ਇਸ ਤਰ੍ਹਾਂ ਦੇ ਖੁਲਾਸੇ ਹੋਣੇ ਉਹ ਆਪਣੇ ਆਪ ਦੇ ਵਿੱਚ ਉਹਦੇ ਫੈਸਲੇ ਨੂੰ ਬੜਾ ਨੀਵਾਂ ਜਿਹਾ ਕਰਦੇ ਪਏ, ਹਾਸੋਹੀਣਾ ਜਿਹਾ ਕਰਦੇ ਪਏ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਹਾਈ ਕੋਰਟ ਦੇ ਵਿੱਚ ਕੈਪਟਨ ਵੱਲੋਂ ਮੁਫਤ ਮੋਬਾਈਲ ਦੇਣ ਦੇ ਐਲਾਨ ਨੂੰ ਚੁਣੌਤੀ। ਇਹ ਸਮਾਰਟਫੋਨ ਵਾਲਾ ਵਾਅਦਾ ਤੁਹਾਨੂੰ ਪਤਾ ਬੜਾ ਪ੍ਰਸਿੱਧ ਹੋਇਆ ਸੀਗਾ। ਵੈਸੇ ਹੁਣ ਤੱਕ ਤੇ ਇਹ ਜੁਮਲਾ ਹੀ ਸਾਬਤ ਹੋਇਆ, ਪਰ ਇਹਨਾਂ ਨੇ ਐਤਕੀ ਐਲਾਨ ਕੀਤਾ ਹੋਇਆ ਕਿ ਇਸ ਸਾਲ ਦੇ ਵਿੱਚ ਅਸੀਂ ਇਹ ਸਮਾਰਟਫੋਨ ਜਿਹੜੇ ਆ ਉਹ ਵੰਡਾਂਗੇ। ਤਾਂ ਉਹ ਤੋਂ ਪਹਿਲਾਂ ਹੀ ਹਾਈ ਕੋਰਟ 'ਚ ਇਸ ਵੰਡ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਆ। ਪਰ ਇਹ ਜਿਹੜੀ ਚੁਣੌਤੀ ਦਿੱਤੀ ਗਈ ਆ ਉਹਦੇ ਵਿੱਚ ਕਿਹਾ ਗਿਆ ਕਿ ਭਾਈ ਦੇਖੋ ਇਹ ਟੈਕਸ ਪੇਅਰ ਦੇ ਪੈਸੇ ਦੀ ਬਰਬਾਦੀ ਆ ਤੇ ਇਹਦੇ ਨਾਲੋਂ ਚੰਗਾ ਹੈ ਇੱਕ ਕੰਮ ਤੁਸੀਂ ਹੋਰ ਕਰੋ ਕਿ ਆ ਜਿਹੜੇ ਬੇਰੁਜ਼ਗਾਰ ਅਸਾਮੀਆਂ ਲਈ ਐਪਲੀਕੇਸ਼ਨ ਦਿੰਦੇ ਆ, ਅਰਜ਼ੀਆਂ ਦਿੰਦੇ ਆ, ਫਾਰਮ ਭਰਦੇ ਆ, ਤੇ ਜਿਹੜੀ ਫੀਸ ਆ ਉਹਨਾਂ ਦੀ ਬੇਰੁਜ਼ਗਾਰਾਂ ਦੀ ਉਹ ਹੀ ਮਾਫ਼ ਕਰ ਦਿਓ। ਘੱਟੋ ਘੱਟ ਜਿਹੜੇ ਫਾਰਮਾਂ ਤੇ ਇੰਨੇ ਪੈਸੇ ਉਜਾੜਦੇ ਆ ਉਹਨਾਂ ਨੂੰ ਉਧਰਲੇ ਪਾਸਿਓਂ ਰਾਹਤ ਮਿਲੇਗੀ। ਸੋ ਹਾਈ ਕੋਰਟ ਦੇ ਵਿੱਚ ਚਲੇ ਗਿਆ ਮਾਮਲਾ। ਤਾਂ ਮੇਰੇ ਖਿਆਲ ਦੇ ਨਾਲ ਏਦਾਂ ਜੇ ਕੰਮ ਚੱਲ ਪਿਆ ਫਿਰ ਰਾਜਾ ਕਰਮਵੀਰ ਸਿੰਘ ਜੀ ਕਾਫੀ ਗੁੰਝਲਦਾਰ ਹੋ ਜਾਣਾ ਕਿਉਂਕਿ ਜਿਹੜਾ ਜਨਤਾ ਦਾ ਪੈਸਾ ਹੈ ਉਹ ਇਹੋ ਜਿਹੀਆਂ ਚੀਜ਼ਾਂ ਤੇ ਬਹੁਤ ਲੱਗਦਾ। ਇਹਨਾਂ ਦੇ ਪਾਰਟੀ ਦੇ ਇਸ ਤਰ੍ਹਾਂ ਦੇ ਜਿਹੜੇ ਮੈਨੀਫੈਸਟੋ ਹੁੰਦੇ ਆ, ਜਿਹੜੇ ਲੋਕ ਲਭਾਊ ਮੈਨੀਫੈਸਟੋ ਕਹੇ ਜਾ ਸਕਦੇ, ਉਹਨਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਈ ਦਫਾ ਟੈਕਸ ਪੇਅਰ ਦੇ ਪੈਸੇ ਦੀ ਬਰਬਾਦੀ ਬਣਦੀਆਂ ਜੀ। ਔਰ ਫਿਰ ਜੇ ਚੱਲਿਆ ਇਹ ਮਸਲਾ ਤੇ ਉਹ ਲੋਕ ਵੀ ਚਲੇ ਜਾਣਗੇ ਜਿਹੜੇ ਲੋਕ ਵਿਰੋਧ ਕਰਦੇ ਆ, ਜਿਹੜੇ ਧਾਰਮਿਕ ਯਾਦਗਾਰਾਂ ਬਣਾ ਦਿੰਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਇਹ ਉਸਾਰੀਆਂ ਕਰਵਾ ਦਿੰਦੇ ਆ ਕਿ ਕਿਸੇ ਭਾਈਚਾਰੇ ਨੂੰ ਖੁਸ਼ ਕਰਨਾ। ਤਾਂ ਇਹ ਵੀ ਫਿਰ ਕੱਲ ਨੂੰ ਚੈਲੰਜ ਹੋ ਸਕਦਾ ਹੈ ਕਿ ਟੈਕਸ ਪੇਅਰ ਦੇ ਪੈਸੇ ਦੇ ਨਾਲ ਤੁਸੀਂ ਧਾਰਮਿਕ ਪੱਤਾ ਖੇਡ ਕੇ ਵੋਟਾਂ ਖਰੀਦ ਰਹੇ ਹੋ ਜਾਂ ਆਪਣੀਆਂ ਵੋਟਾਂ ਜਿਹੜੀਆਂ ਉਹ ਖਿੱਚ ਰਹੇ ਹੋ। ਸੋ ਇਹ ਅੱਗੇ ਗੁਜਰਾਤ ਦੇ ਵਿੱਚੋਂ ਵੀ ਮਸਲਾ ਉੱਠਿਆ ਸੀਗਾ ਜਦੋਂ ਹਾਈ ਕੋਰਟ ਨੇ ਗੁਜਰਾਤ ਸਰਕਾਰ ਨੂੰ ਪੈਸੇ ਪਾ ਦਿੱਤੇ ਸੀਗੇ ਕਿ ਜਿੰਨਾ ਵੀ ਨੁਕਸਾਨ ਹੋਇਆ ਮਸਜਿਦਾਂ ਦਾ 2002 ਦੇ ਵਿੱਚ ਉਹਦੀ ਸਾਰੀ ਭਰਪਾਈ ਕਰੋ।
ਤਾਂ ਹਾਈ ਕੋਰਟ ਦੇ ਇਸ ਫੈਸਲੇ ਦੇ ਉਲਟ ਗੁਜਰਾਤ ਸਰਕਾਰ ਚਲੇ ਗਈ ਸੀ ਸੁਪਰੀਮ ਕੋਰਟ 'ਚ, ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਪਲਟ ਦਿੱਤਾ ਸੀਗਾ ਕਿ ਟੈਕਸ ਪੇਅਰ ਦੇ ਪੈਸੇ ਨਾਲ ਧਾਰਮਿਕ ਕੰਮ ਨਹੀਂ ਕੀਤੇ ਜਾ ਸਕਦੇ, ਕਿਉਂਕਿ ਕਈ ਟੈਕਸ ਪੇਅਰ ਜਿਹੜੇ ਆ ਉਹ ਧਰਮ ਨੂੰ ਮੰਨਦੇ ਹੀ ਨਹੀਂ, ਪੈਸਾ ਤੇ ਉਹਨਾਂ ਦਾ ਵੀ ਹੈ। ਸੋ ਇਸ ਤਰ੍ਹਾਂ ਦਾ ਉੱਥੋਂ ਵੀ ਇਹ ਇੱਕ ਫੈਸਲਾ ਨਿਕਲ ਕੇ ਆਇਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਦੀਆਂ ਮੇਰੇ ਖਿਆਲ ਦੇ ਨਾਲ ਪਟੀਸ਼ਨਾਂ ਵੱਧ ਜਾਣਗੀਆਂ ਜੇ ਇਹ ਪਟੀਸ਼ਨ ਕਿਸੇ ਕਾਰਨ ਪੱਕਣ ਲੱਗ ਗਈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਮੁੜ ਵਾਚਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਬ ਕਮੇਟੀ ਗਠਿਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਦਿਨ ਪਹਿਲਾਂ ਤੇ ਇਹ ਆਖਿਆ ਸੀਗਾ ਕਿ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਊਗਾ, ਜਿਹੜੇ ਅਸੀਂ ਪੱਤਰ ਜਾਰੀ ਕੀਤੇ ਉਹ ਸਾਰੇ ਪੱਤਰ ਅਸੀਂ ਰੱਦ ਕਰਦੇ ਹਾਂ। ਹੁਣ ਫਿਰ ਅਚਾਨਕ 2-3 ਦਿਨਾਂ ਦੇ ਵਿੱਚ ਇਹੋ ਜਿਹਾ ਪਤਾ ਨਹੀਂ ਕੀ ਵਾਪਰਿਆ, ਇਹਨਾਂ ਨੇ ਫਿਰ ਇੱਕ ਸਬ ਕਮੇਟੀ ਜਿਹੜੀ ਆ ਉਹ ਗਠਿਤ ਕਰ ਦਿੱਤੀ ਆ। ਇਸ ਕਮੇਟੀ ਦੇ ਵਿੱਚ ਇਹਨਾਂ ਨੇ ਅੰਤਰਿਮ ਮੈਂਬਰ ਜਿਹੜੇ ਲਏ ਆ ਉਹ ਗੁਰਤੇਜ ਸਿੰਘ ਢੱਡੇ ਜੀ ਆ, ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਰਨਜੀਤ ਕੌਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੈ ਜਿਹੜੇ ਅਜੈਬ ਸਿੰਘ ਅਭਿਆਸੀ, ਉਹਨਾਂ ਨੂੰ ਵੀ ਵਿੱਚ ਰੱਖਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹੈ ਜਿਹੜੇ ਮਨਜਿੰਦਰ ਸਿੰਘ ਸਿਰਸਾ ਹੋਰੀ, ਉਹ ਵੀ ਇਸ ਸਬ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਧੀਕ ਸਕੱਤਰ ਹੈ ਸੁਖਦੇਵ ਸਿੰਘ, ਉਹਨਾਂ ਨੂੰ ਵੀ ਇਸ ਸਬ ਕਮੇਟੀ 'ਚ ਰੱਖਿਆ ਗਿਆ। ਇਸ ਤੋਂ ਇਲਾਵਾ ਮੀਤ ਸਕੱਤਰ ਸਿਮਰਨਜੀਤ ਸਿੰਘ ਕੋਆਰਡੀਨੇਟਰ ਜਿਹੜੇ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੋ ਇਸ ਤਰ੍ਹਾਂ ਇੱਕ ਸਬ ਕਮੇਟੀ ਬਣਾਈ ਗਈ ਆ। ਹੁਣ ਇਸ ਸਬ ਕਮੇਟੀ ਦੀ ਜ਼ਿੰਮੇਵਾਰੀ ਸ਼ਾਇਦ ਇਹੋ ਹੀ ਹੋਊਗੀ ਕਿ ਉਹ ਫਿਲਮ ਨੂੰ ਵੇਖ ਕੇ ਹਰੀ ਝੰਡੀ ਦਿੰਦੀ ਹੈ ਜਾਂ ਲਾਲ ਝੰਡੀ ਦਿੰਦੀ ਹੈ, ਉਹ ਫੈਸਲਾ ਕਰੇਗੀ। ਪਰ ਇਹ ਆਪਣੇ ਆਪ ਦੇ ਵਿੱਚ ਆਪਾ ਵਿਰੋਧੀ ਦੀਆਂ ਗੱਲਾਂ ਨੇ ਕਿ ਦੇਖੋ ਜਿਹੜੀ ਪਹਿਲਾਂ ਕਮੇਟੀ ਨੇ ਇੱਕ ਕਮੇਟੀ ਬਣਾਈ ਸੀਗੀ ਕਿ ਤੁਸੀਂ ਫਿਲਮਾਂ ਨੂੰ ਅਪਰੂਵਲ ਦੇਣੀ ਹੈ ਸਕ੍ਰਿਪਟ ਪੜ੍ਹ ਕੇ, ਤੇ ਕਮੇਟੀ ਦੀ ਉਹ ਜਿਹੜੀ ਆਪਣੀ ਨਿਯਮਾਵਲੀ ਸੀ ਉਹ ਕਮੇਟੀ ਨੇ ਤੋੜ ਦਿੱਤੀ, ਕਿਉਂਕਿ ਕਮੇਟੀ ਦੀ ਉਹ ਜਿਹੜੀ ਨਿਯਮਾਵਲੀ ਸੀ ਉਹ ਕਹਿੰਦੀ ਸੀਗੀ ਕਿ ਗੁਰੂ ਸਾਹਿਬਾਨ ਦੇ ਨਾਲ ਜੁੜੇ ਉਹਨਾਂ ਦੇ ਜਿੱਦਾਂ ਮਾਤਾ ਪਿਤਾ ਜਾਂ ਹੋਰ ਰਿਸ਼ਤੇਦਾਰ ਹੈ ਉਹਨਾਂ ਦੇ ਕਿਰਦਾਰ ਨਹੀਂ ਨਿਭਾਏ ਜਾ ਸਕਦੇ ਦੁਨਿਆਵੀ ਕਲਾਕਾਰਾਂ ਵੱਲੋਂ। ਤਾਂ ਇਸ ਫਿਲਮ ਦੇ ਵਿੱਚ ਤੇ ਉਹ ਨਿਯਮਾਵਲੀ ਆਪਣੇ ਆਪ ਹੀ ਟੁੱਟਦੀ ਆ। ਦੂਜੀ ਚੀਜ਼ ਇਹ ਆ ਕਿ ਅਕਾਲ ਤਖਤ ਦਾ ਜਥੇਦਾਰ ਪ੍ਰਸ਼ੰਸਾ ਪੱਤਰ ਦੇਈ ਬੈਠਾ, ਇਹ ਕਹਿੰਦੇ ਆ ਕਿ ਜੀ ਹਾਲੇ ਵੀ ਸੰਗਤ ਦੇ ਇਤਰਾਜ਼ ਆ। ਸੋ ਜੇ ਪ੍ਰਸ਼ੰਸਾ ਪੱਤਰ ਦਿੱਤਾ ਸੀਗਾ, ਫਿਰ ਜਿਹੜੇ ਤੁਸੀਂ ਪੱਤਰ ਦਿੱਤੇ ਸੀ ਉਹ ਰੱਦ ਕਰ ਦਿੱਤੇ। ਇਹਦਾ ਮਤਲਬ ਹੈ ਕਿ ਉਹ ਜਿਹੜਾ ਪ੍ਰਸ਼ੰਸਾ ਪੱਤਰ ਅਕਾਲ ਤਖਤ ਤੋਂ ਜਾਰੀ ਹੋਇਆ ਉਹ ਵੀ ਰੱਦ ਹੋ ਗਿਆ। ਯਾਨੀ ਹਰੇਕ ਮਾਮਲੇ 'ਚ ਹੀ ਆਪਾ ਵਿਰੋਧ ਨਜ਼ਰ ਆਉਂਦਾ ਪਿਆ ਕਿ ਕਮੇਟੀ ਵੱਲੋਂ ਬਿਠਾਈ ਗਈ ਕਮੇਟੀ ਜੋ ਸ਼ਰਤਾਂ ਤੈਅ ਕਰਦੀ ਹੈ ਤਾਂ ਇਹ ਕਮੇਟੀ ਹੈ ਜਿਹੜੀ ਉਹਨਾਂ ਦਾ ਉਲੰਘਣ ਕਰ ਦਿੰਦੀ ਹੈ। ਸੋ ਇਸ ਫਿਲਮ ਨੂੰ ਲੈ ਕੇ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਇਸ ਪੱਧਰ ਦਾ, ਉਹ ਕਹਿੰਦੇ ਆ ਕਿ ਫਿਲਮ ਨੂੰ ਵੇਖਣ ਦੀ ਵਾਚਣ ਦੀ ਜ਼ਰੂਰਤ ਨਹੀਂ, ਇਸ ਫਿਲਮ ਨੂੰ ਰੱਦ ਕਰਨਾ ਚਾਹੀਦਾ ਕਮੇਟੀ ਵੱਲੋਂ। ਪਰ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਉਹਦਾ ਕਾਰਨ ਇਹ ਵੀ ਦੱਸਿਆ ਜਾਂਦਾ ਕਿ ਬਾਦਲ ਪਰਿਵਾਰ ਇਹ ਫਿਲਮ ਦੇਖ ਚੁੱਕਾ ਤੇ ਬਾਦਲ ਪਰਿਵਾਰ ਵੀ ਕਿਤੇ ਨਾ ਕਿਤੇ ਚਾਹੁੰਦਾ ਕਿ ਸ਼ਾਇਦ ਇਸ ਫਿਲਮ ਨੂੰ ਹਰੀ ਝੰਡੀ ਦੇ ਕੇ ਅਸੀਂ ਸੌਖਿਆਂ ਰਿਲੀਜ਼ ਕਰਾ ਸਕਦੇ ਹਾਂ। ਕਿਉਂਕਿ ਸੁਖਦੇਵ ਸਿੰਘ ਭੌਰ ਹੋਰਾਂ ਨੇ ਪਿੱਛੇ ਜੇ ਖੁਲਾਸਾ ਕੀਤਾ ਸੀਗਾ ਨਾ, ਤੁਹਾਨੂੰ ਯਾਦ ਹੋਣਾ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਗਿਆ ਹਰਿੰਦਰ ਸਿੰਘ ਸਿੱਕਾ ਦੇ ਘਰ ਔਰ ਦੂਸਰੇ ਨਾਲ ਹੋਰ ਸਾਥੀ ਸੀਗੇ, ਤੇ ਉਹਨਾਂ ਨੇ ਦੱਸਿਆ ਕਿ ਇਸ ਫਿਲਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਦੇਖਿਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਦੇਖਿਆ ਔਰ ਉਹਨਾਂ ਨੇ ਇਸ ਫਿਲਮ ਦੀ ਸਲਾਹਤ ਕੀਤੀ। ਮਾਮਲਾ ਕਿਤੇ ਨਾ ਕਿਤੇ ਗੁੰਝਲਦਾਰ ਤੇ ਹੈ, ਪਰ ਕਮੇਟੀ ਦਾ ਜਿਹੜਾ ਕੰਮ ਕਰ ਰਿਹਾ ਉਹ ਆਪਾ ਵਿਰੋਧੀ ਆ। ਹੁਣ ਇਸ ਕਮੇਟੀ ਦੇ ਬਹਿਣ ਤੋਂ ਬਾਅਦ ਜਿਹੜੀ ਆ ਸਬ ਕਮੇਟੀ ਬਣਾਈ ਆ, ਇਹ ਤੋਂ ਹੁਣ ਇਹੀ ਡਰ ਜਿਹਾ ਲੱਗਦਾ ਪਿਆ ਕਿ ਮਾਮਲਾ ਨਿਬੜਨ ਦੀ ਥਾਂ ਤੇ ਵਿਗੜ ਨਾ ਜਾਵੇ, ਕਿਉਂਕਿ ਇਹਨਾਂ ਦਾ ਕੰਮਕਾਰ ਕਰਨ ਦਾ ਢੰਗ ਕੁਛ ਐਸਾ ਬਣ ਗਿਆ ਪੀਰ ਦੇ ਵਿੱਚ। ਜੇ ਅਸੀਂ ਇਹਨਾਂ ਦਾ ਟਰੈਕ ਰਿਕਾਰਡ ਦੇਖਦੇ ਹਾਂ ਤਾਂ ਕੰਮ ਨਿਪਟਣ ਦੀ ਥਾਂ ਤੇ ਸਿਮਟਣ ਦੀ ਥਾਂ ਤੇ ਉਹ ਵੱਧ ਜਾਂਦਾ। ਤਾਂ ਹੁਣ ਦੇਖੋ ਕਿ ਇਹ ਕੰਮ ਜਿਹੜਾ ਕਮੇਟੀ ਅੱਗੇ ਹੋਰ ਵਧਾਉਂਦੀ ਹੈ ਜਾਂ ਇਹਦੇ ਤੇ ਕਮੇਟੀ ਪਾਉਂਦੀ ਹੈ। ਕਮੇਟੀ ਫਿਰ ਬਿਠਾ ਦਿੱਤੀ ਹੈ, ਸਬ ਕਮੇਟੀ ਪਹਿਲਾਂ ਬਿਠਾਈ ਸੀ, ਪਹਿਲਾਂ ਜਿਹੜੀ ਕਮੇਟੀ ਬਣਾਈ ਸੀ ਉਹਦੀਆਂ ਸ਼ਰਤਾਂ ਆਪ ਤੋੜ ਦਿੱਤੀਆਂ। ਸੋ ਇਹੋ ਜਿਹਾ ਕੁਝ ਚੱਲਦਾ ਪਿਆ। ਹੁਣ ਅੱਗੇ ਕੀ ਚੱਲੂਗਾ ਸਮਾਂ ਦੱਸੂਗਾ, ਪਰ ਲੋਕ ਆ ਜਿਹੜਾ ਆਮ ਸਿੱਖ ਵਰਗ ਆ ਉਹਦੇ ਵਿੱਚ ਇਹੋ ਹੀ ਧਾਰਨਾ ਬਣੀ ਪਈ ਹੈ ਕਿ ਫਿਲਮ ਸਿਧਾਂਤਾਂ ਤੋਂ ਉਲਟਿਆ, ਪਰੰਪਰਾ ਤੋਂ ਉਲਟਿਆ ਇਹ ਫਿਲਮ ਜਿਹੜੀ ਹੈ ਉਹ ਰੱਦ ਹੋਣੀ ਚਾਹੀਦੀ ਹੈ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਸਿਮਰਜੀਤ ਸਿੰਘ ਬੈਂਸ ਨੇ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ। ਸਿਮਰਜੀਤ ਸਿੰਘ ਬੈਂਸ ਨੇ ਜਿਹੜਾ ਖੱਤ ਲਿਖਿਆ, ਇਸ ਖੱਤ ਦੇ ਵਿੱਚ ਰਾਹੁਲ ਗਾਂਧੀ ਨੂੰ ਸ਼ਿਕਾਇਤ ਕੀਤੀ ਗਈ ਆ ਸਪੀਕਰ ਰਾਣਾ KP ਸਿੰਘ ਦੀ। ਤੁਹਾਨੂੰ ਪਤਾ ਹੀ ਆ ਕਿ ਸਪੀਕਰ ਦੇ ਨਾਲ ਤੇ ਇਹਨਾਂ ਦਾ ਮੋਹ ਪਿਆਰ ਕੁਛ ਜ਼ਿਆਦਾ ਹੀ ਆ ਬੈਂਸਾਂ ਦਾ।
ਸੋ ਇਸ ਕਰਕੇ ਇਹਨਾਂ ਨੇ ਹੁਣ ਪੱਤਰ ਲਿਖਿਆ ਹੈ, ਕਹਿੰਦੇ ਆ ਕਿ ਦੇਖੋ ਇੱਕ ਤੇ ਸਾਡੀ ਵਿਰੋਧ ਦੀ ਆਵਾਜ਼ ਨੂੰ ਉੱਥੇ ਦਬਾ ਦਿੱਤਾ ਜਾਂਦਾ, ਔਰ ਦੂਸਰਾ ਇਹ ਆ ਕਿ ਅਸੀਂ ਸਪੀਕਰ ਤੇ ਦੋਸ਼ ਲਾਏ ਸਨ ਕਿ ਇਹਦਾ ਜਵਾਈ ਹੈ ਜਿਹੜਾ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਲ ਆ। ਉਹ ਕਹਿੰਦੇ ਕਿ ਸਾਡਾ ਇੱਕ ਇੱਕ ਅੱਖਰ ਹੈ ਜਿਹੜਾ ਉਹ ਰਿਕਾਰਡ ਦੇ ਵਿੱਚੋਂ ਕੱਢ ਦਿੱਤਾ ਗਿਆ। ਸਿਮਰਨਜੀਤ ਸਿੰਘ ਬੈਂਸ ਨੇ, ਤੁਹਾਨੂੰ ਯਾਦ ਹੀ ਹੋਣਾ ਕਿ ਚੱਲਦੇ ਸੈਸ਼ਨ ਦੇ ਦੌਰਾਨ ਬਾਹਰ ਆ ਕੇ ਪੱਤਰਕਾਰਾਂ ਦੇ ਸਾਹਮਣੇ ਵੀ ਇਹੋ ਜਿਹੇ ਦੋਸ਼ ਲਾਏ ਸੀ, ਇਹ ਦੋਸ਼ ਲਾਏ ਗਏ ਸੀਗੇ। ਉਹ ਕਹਿੰਦੇ ਆ ਕਿ ਜਵਾਬ ਦੇਣ ਦੀ ਥਾਂ ਤੇ ਸਾਡੀ ਆਵਾਜ਼ ਜਿਹੜੀ ਆ ਦਬਾਈ ਜਾ ਰਹੀ ਹੈ। ਸੋ ਇਹ ਬੈਂਸ ਦਾ ਜਿਹੜਾ ਹੁਣ ਲੈਟਰ ਬੰਦ ਆ, ਅੱਗੇ ਜਾ ਕੇ ਕੀ ਕਰੂਗਾ ਉਹ ਬਾਅਦ ਦੀਆਂ ਗੱਲਾਂ ਨੇ। ਪਰ ਤੁਹਾਨੂੰ ਯਾਦ ਹੋਣਾ ਸੁਖਪਾਲ ਖਹਿਰਾ ਨੇ ਵੀ ਇੱਕ ਚਿੱਠੀ ਲਿਖੀ ਸੀ ਰਾਹੁਲ ਗਾਂਧੀ ਨੂੰ ਪਿੱਛੇ ਦੇ, ਤਾਂ ਉਹ ਚਿੱਠੀ ਹੈ ਜਿਹੜੀ ਉਹ ਬਹੁਤ ਭਾਰੂ ਪਈ ਸੀ ਕਾਂਗਰਸ ਦੇ, ਖਾਸ ਤੌਰ ਤੇ ਰਾਣਾ ਗੁਰਦੀਪ ਸਿੰਘ ਤੇ, ਕਿਉਂਕਿ ਉਸ ਤੋਂ ਬਾਅਦ ਹੀ ਹਲਚਲ ਸ਼ੁਰੂ ਹੋ ਗਈ ਸੀ। ਹੁਣ ਦੇਖਣ 'ਚ ਜੇ ਆਪਾਂ ਇਸ ਗੱਲ ਨੂੰ ਸਮਝੀਏ ਤੇ ਬੜੀ ਸਧਾਰਨ ਜੀ ਗੱਲ ਹੈ ਕਿ ਪੱਤਰ ਲਿਖਿਆ, ਪਰ ਰੌਲਾ ਇਹ ਆ ਕਿ ਰਾਹੁਲ ਗਾਂਧੀ ਹੈ ਜਿਹੜਾ ਉਹ ਨਿਰੰਤਰ ਇੱਥੋਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਅੱਖ ਰੱਖੀ ਬੈਠਾ ਹੈ। ਉਹਦਾ ਮੰਨਣਾ ਜਾਂ ਇਹ ਸੋਚਣਾ ਸ਼ਾਇਦ ਇਹੋ ਹੀ ਆ ਕਿ 2019 ਲਈ ਅਸੀਂ ਪੰਜਾਬ ਨੂੰ ਮਾਡਲ ਬਣਾ ਕੇ ਪੇਸ਼ ਕਰ ਸਕਦੇ ਹਾਂ। ਪਰ ਜਦੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਾਂਦੀਆਂ ਤੇ ਫਿਰ ਉਹ ਥੋੜਾ ਜਿਹਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਜਿਹੜਾ ਮਾਡਲ ਆ ਇਹ ਉਹੋ ਜਿਹਾ ਹੀ ਮਾਡਲ ਆ ਜਿਹੋ ਜਿਹਾ ਗੁਜਰਾਤ ਮਾਡਲ ਆ, ਬਾਹਰੋਂ ਕੁਛ ਤੇ ਅੰਦਰੋਂ ਕੁਛ। ਸੋ ਇਸ ਕਰਕੇ ਇਹ ਮੈਂ ਸਮਝਦਾ ਕਿ ਚਿੱਠੀ ਹੈ ਜਿਹੜੀ ਇਹ ਅਸਰਕਾਰਕ ਵੀ ਸਾਬਤ ਹੋ ਸਕਦੀ। ਇਹ ਨਹੀਂ ਹੈ ਕਿ ਇਕੱਲੀ ਮੈਂਸ ਦੀ ਚਿੱਠੀ ਆ ਜਾਂ ਮੈਂਸ ਬ੍ਰਦਰਸ ਦੀ ਚਿੱਠੀ ਆ ਤੇ ਉਹ ਚਿੱਠੀ ਨਕਾਰਾ ਸਾਬਤ ਹੋਊਗੀ, ਨਾਕਸ ਸਾਬਤ ਹੋਊਗੀ। ਅੱਗੇ ਖਹਿਰੇ ਦੀ ਚਿੱਠੀ ਨੇ ਵੀ ਕਾਫੀ ਵੱਡਾ ਰੋਲ ਅਦਾ ਕਰ ਦਿੱਤਾ ਸੀਗਾ। ਸੋ ਇਹ ਹੁਣ ਲੈਟਰ ਬੰਬ ਕਿੰਨਾ ਕੁ ਨੁਕਸਾਨ ਕਰਦਾ ਸਮਾਂ ਦੱਸੂਗਾ, ਪਰ ਸਿਮਰਨਜੀਤ ਸਿੰਘ ਬੈਂਸ ਜਿਹੜੇ ਆ ਉਹ ਲਗਾਤਾਰ ਕੋਈ ਨਾ ਕੋਈ ਇਹੋ ਜਿਹਾ ਹਥਿਆਰ ਵਰਤਦੇ ਆ ਕਿ ਇਹਨਾਂ ਦੇ ਅੰਦਰ ਉਥਲ ਪੁਥਲ ਹੋ ਜਾਂਦੀ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਨਵਜੋਤ ਸਿੱਧੂ ਦਾ ਕਹਿੰਦੇ IPL ਕਮੈਂਟਰੀ ਦੀ ਟੀਮ ਦੇ ਵਿੱਚੋਂ ਪੱਤਾ ਕੱਟਿਆ ਗਿਆ। ਦੇਖੋ IPL ਬਹੁਤ ਵੱਡਾ ਕ੍ਰਿਕਟ ਇਵੈਂਟ ਹੈ ਇੰਡੀਆ ਦੇ ਵਿੱਚ, ਔਰ ਉਹ ਜਿਵੇਂ ਇੱਥੇ ਸੋਸ਼ਲ ਮੀਡੀਆ ਤੇ ਕਈ ਵਾਰ ਲਾਈਨਾਂ ਬੜੀਆਂ ਖੂਬਸੂਰਤ ਘੁੰਮਦੀਆਂ ਹੁੰਦੀਆਂ ਕਿ ਯਾਰ ਭਾਵੇਂ ਕਮੀਨੇ ਹੀ ਆ ਪਰ ਹੈ ਜ਼ਿੰਦਗੀ ਦੀ ਰੌਣਕ। ਇਹ ਜਿਹੜਾ ਨਵਜੋਤ ਸਿੱਧੂ ਆ ਬੇਸ਼ੱਕ ਬੜਬੋਲਾ, ਬੇਸ਼ੱਕ ਸਿਆਸਤਦਾਨ ਆ, ਪਰ ਇੱਕ ਚੀਜ਼ ਮੰਨਣ ਵਾਲੀ ਆ ਕਿ ਜਿਹੜੀ ਕਮੈਂਟਰੀ ਹੈ ਹਿੰਦੀ ਦੀ ਕਮੈਂਟਰੀ ਖਾਸ ਤੌਰ ਤੇ ਨਵਜੋਤ ਸਿੱਧੂ IPL ਦੇ ਵਿੱਚ ਜਾਨ ਪਾ ਦਿੰਦਾ ਸੀਗਾ। ਕਿਉਂਕਿ ਤੁਹਾਨੂੰ ਪਤਾ ਟੋਟਕੇ ਬੜੇ, ਇਹਦੇ ਕੋਲੇ ਲਤੀਫੇ ਬਹੁਤ ਹੈ, ਸ਼ੈਰੋ ਸ਼ਾਇਰੀ ਬੜੀ ਕਰਦਾ, ਵੈਸੇ ਬੋਲਣ ਦਾ ਅੰਦਾਜ਼ ਵੀ ਇਹੋ ਜਿਹਾ। ਯਾਨੀ ਕ੍ਰਿਕਟ ਦੀ ਕਮੈਂਟਰੀ ਇਹਦੀ ਬੜੀ ਜ਼ਬਰਦਸਤ ਹੈ। ਇੰਗਲਿਸ਼ ਦੀ ਕਮੈਂਟਰੀ ਤੇ ਹੈ ਹੀ ਹੈ, ਪਰ ਹਿੰਦੀ ਦੇ ਜਿੰਨੇ ਵੀ ਕਮੈਂਟੇਟਰ ਆ ਉਹਨਾਂ ਦੇ ਵਿੱਚੋਂ ਨਵਜੋਤ ਸਿੱਧੂ ਬੈਸਟ ਗਿਣਿਆ ਜਾਂਦਾ। ਪਰ ਇਸ ਵਾਰੀ IPL ਦੇ ਵਿੱਚ ਸਿੱਧੂ ਦਾ ਜਲਵਾ ਜਿਹੜਾ ਉਹ ਨਹੀਂ ਦਿਸੇਗਾ। ਜਿਹੜੀ ਐਤਕੀ ਇਸ ਸੀਜ਼ਨ ਦੀ ਟੀਮ ਇਹਨਾਂ ਨੇ ਨਿਯੁਕਤ ਕੀਤੀ ਹੈ, ਉਸ ਕਮੈਂਟਰੀ ਟੀਮ ਦੇ ਵਿੱਚ ਆਕਾਸ਼ ਚੋਪੜਾ, ਵਿਵੇਕ ਰਾਜਦਾਨ ਹੈ, ਨਿਖਿਲ ਚੋਪੜਾ, ਸਪਰੂ ਹੈ, VVS ਲਕਸ਼ਮਣ ਹੈ, ਸੁਨੀਲ ਗਵਾਸਕਰ ਹੈ, ਇਰਫਾਨ ਪਠਾਨ ਹੈ, ਕਪਿਲ ਦੇਵ ਹੈ, ਮੁਹੰਮਦ ਕੈਫ, ਮੁਰਲੀ ਕਾਰਤਿਕ, ਆਰਪੀ ਸਿੰਘ, ਅਭਿਸ਼ੇਕ ਨਾਇਰ, ਰਜਤ ਭਾਟੀਆ, ਪ੍ਰਗਿਆਨ ਓਝਾ, ਇਹ ਸਾਰੇ ਹੀ ਆ, ਪਰ ਨਵਜੋਤ ਸਿੱਧੂ ਦਾ ਨਾਂ ਨਹੀਂ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਨਵਜੋਤ ਸਿੱਧੂ ਨੂੰ ਇਸ ਪੈਨਲ 'ਚ ਸ਼ਾਮਲ ਨਹੀਂ ਕੀਤਾ ਗਿਆ ਜਾਂ ਨਵਜੋਤ ਸਿੱਧੂ ਨੇ ਆਪ ਹੀ ਆਪਣਾ ਨਾਂ ਜਿਹੜਾ ਉਹ ਇਸ ਦੌਰ ਦੇ ਵਿੱਚ ਸ਼ਾਮਲ ਨਹੀਂ ਕਰਵਾਇਆ। ਤਾਂ ਮੇਰੇ ਖਿਆਲ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੌਨਫਲਿਕਟ ਆਫ ਇੰਟਰਸਟ ਦਾ ਅੱਗੇ ਰੌਲਾ ਚੱਲਦਾ, ਤਾਂ ਕਿਤੇ ਨਾ ਕਿਤੇ ਹਿੱਤਾਂ ਦਾ ਟਕਰਾਅ ਜਿਹੜਾ ਉਹ ਅੱਗੇ ਨਵਜੋਤ ਸਿੱਧੂ ਲਈ ਬੜੀ ਪਰੇਸ਼ਾਨੀ ਖੜੀ ਕਰਦਾ। ਤਾਂ ਮੈਨੂੰ ਲੱਗਦਾ ਕਿ ਨਵਜੋਤ ਸਿੱਧੂ ਨੇ ਆਪ ਹੀ ਇਸ ਪਾਸਿਓਂ ਦਿਲਚਸਪੀ ਆਪਣੀ ਜਿਹੜੀ ਖਤਮ ਕਰ ਦਿੱਤੀ ਹੈ। ਵੈਸੇ ਵੀ ਉਹ ਭਾਰਤੀ ਜਨਤਾ ਪਾਰਟੀ 'ਚ ਆ ਗਿਆ, ਹੁਣ ਕੇਂਦਰ 'ਚ ਭਾਰਤੀ ਜਨਤਾ ਪਾਰਟੀ, ਔਰ ਕੇਂਦਰ 'ਚ ਜਿਹਦੀ ਸਰਕਾਰ ਹੋਵੇ ਔਰ ਜਿਹੜੀ IPL ਵਾਲੀ ਗਵਰਨਿੰਗ ਬੋਡੀ ਜਾਂ ਫਲਾਂ ਟਮਕਾ ਉਹ ਫਿਰ ਉਹਦੇ ਅਧੀਨ ਹੀ ਚੱਲਦੀ ਹੈ। ਤਾਂ ਉਦਾਂ ਵੀ ਇਮਕਾਨ ਕਰ ਸੀ, ਪਰ ਨਵਜੋਤ ਸਿੱਧੂ ਨੇ ਸ਼ਾਇਦ ਇਸ ਪਾਸਿਓਂ ਸੁਣਿਆ ਹੋਵੇਗਾ, ਇਸ ਪਾਸਿਓਂ ਇਹਨੇ ਵੇਖਿਆ ਹੋਏਗਾ ਕਿ ਮੇਰੀ ਗੱਲ ਵੈਸੇ ਵੀ ਨਹੀਂ ਬਣਨੀ, ਤੇ ਜੇ ਮੈਂ ਇੱਧਰ ਗੱਲ ਬਣਾ ਵੀ ਲਈ ਤੇ ਹੋ ਸਕਦਾ ਕਿ ਪਿੱਛੋਂ ਗੱਲ ਪੰਜਾਬ 'ਚ ਵਿਗੜ ਜਾਵੇ। ਤਾਂ ਲੱਗਦਾ ਇਹੋ ਹੀ ਆ ਕਿ ਨਵਜੋਤ ਸਿੱਧੂ ਆਪਣੇ ਆਪ ਹੀ ਪਿੱਛੇ ਹਟ ਗਿਆ ਇਸ ਦੌਰ 'ਚ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਇੰਦਰਜੀਤ ਸਿੰਘ ਜੀਰਾ ਨੇ ਫੂਡ ਸਪਲਾਈ ਇੰਸਪੈਕਟਰ ਦੇ ਥੱਪੜ ਮਾਰਿਆ, ਉਧਰ ਘਿਰਾਓ ਕਰਨ ਗਏ ਕਾਂਗਰਸੀ ਪੁਲਿਸ ਦੇ ਧੱਕੇ ਚੜੇ। ਦੇਖੋ ਇੰਦਰਜੀਤ ਸਿੰਘ ਜੀਰਾ ਉਹ ਨੇਤਾ, ਕਾਂਗਰਸੀ ਨੇਤਾ ਜਿਹੜਾ ਬੜਾ ਧੜੱਲੇਦਾਰ ਗਿਣਿਆ ਜਾਂਦਾ, ਬੜਾ ਧੱਕੜ ਨੇਤਾ ਗਿਣਿਆ ਜਾਂਦਾ। ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਇੱਧਰੋਂ ਉੱਧਰੋਂ ਪਾਰਟੀਆਂ ਗਾ ਕੇ ਇੰਦਰਜੀਤ ਸਿੰਘ ਜੀਰਾ ਜਿਹੜੇ ਉਹ ਇੱਧਰ ਸ਼ਾਮਲ ਹੋਏ, ਅਕਾਲੀਆਂ 'ਚ ਵੀ ਰਹੇ। ਹੁਣ ਇਹਨਾਂ ਨੇ ਅੱਜ ਜੋ ਕੀਤਾ
ਉਹ ਇੱਕ ਪੱਖ ਤੋਂ ਸਹੀ ਆ। ਇਸ ਪੱਖ ਤੋਂ ਸਹੀ ਆ ਕਿਉਂਕਿ ਦੱਸਿਆ ਜਾਂਦਾ ਹੈ ਕਿ ਕੋਈ ਗੋਦਾਮ ਸੀ ਔਰ ਉਸ ਗੋਦਾਮ ਦੇ ਵਿੱਚ ਅਨਾਜ ਦੇ ਮਾਮਲੇ 'ਚ ਕਾਫੀ ਹੇਰਾਫੇਰੀ ਹੁੰਦੀ ਪਈ ਸੀਗੀ ਤੇ ਇਹਨੇ ਜਾ ਕੇ ਉੱਥੇ ਫੜਿਆ, ਉਹ ਸਾਰਾ ਘੁਟਾਲਾ, ਉਹ ਸਾਰਾ ਗਬਨ ਹੈ ਜਿਹੜਾ ਫੜ ਲਿਆ। ਪਰ ਇਸ ਦੌਰਾਨ ਇਹਨੇ ਇੱਕ ਫੂਡ ਸਪਲਾਈ ਇੰਸਪੈਕਟਰ ਦੇ ਧੱਫਾ ਮਾਰ ਦਿੱਤਾ। ਉੱਥੋਂ ਰੌਲਾ ਪੈ ਗਿਆ ਕਿਉਂਕਿ ਸਾਰੀ ਕਾਰਵਾਈ ਇੰਦਰਜੀਤ ਸਿੰਘ ਜੀਰਾ ਦੀ ਟੀਮ ਫੇਸਬੁੱਕ ਤੇ ਲਾਈਵ ਕਰਦੀ ਪਈ ਸੀ। ਤਾਂ ਜਦੋਂ ਥੱਪੜ ਮਾਰਿਆ ਗਿਆ, ਉਹ ਥੱਪੜ ਫਿਰ ਫੇਸਬੁੱਕ ਤੇ ਵੀ ਸੁਣਾਈ ਦਿੱਤਾ, ਫੇਸਬੁੱਕ ਤੇ ਵੀ ਵਿਖਾਈ ਦਿੱਤਾ, ਰੌਲਾ ਪੈ ਗਿਆ। ਆਮ ਆਦਮੀ ਪਾਰਟੀ ਨੇ ਵੀ ਵਿਰੋਧ ਕੀਤਾ ਇਸ ਗੱਲ ਦਾ ਔਰ ਅਕਾਲੀਆਂ ਨੇ ਵੀ ਵਿਰੋਧ ਕੀਤਾ ਕਿ ਇਹ ਕੀ ਹੋਇਆ। ਵੈਸੇ ਇਹ ਕਮਾਲ ਦੀ ਗੱਲ ਹੈ ਕਿ ਇੰਦਰਜੀਤ ਸਿੰਘ ਜੀਰਾ ਕੋਲ ਕੋਈ ਸੰਵਿਧਾਨਕ ਅਹੁਦਾ ਤੇ ਹੈ ਨੀਗਾ, ਉਹਦਾ ਮੁੰਡਾ ਜ਼ਰੂਰ ਵਿਧਾਇਕ ਆ, ਪਰ ਜਿਸ ਤਰੀਕੇ ਨਾਲ ਉਹਨੇ ਕੰਮ ਕੀਤਾ ਚਲੋ ਅਸੀਂ ਮੰਨ ਸਕਦੇ ਹਾਂ ਕੁਛ ਹੱਦ ਤੱਕ। ਵੈਸੇ ਤਾਂ ਉਹਦੇ ਕੋਲ ਕੋਈ ਅਥਾਰਟੀ ਨਹੀਂ ਹੈ, ਕੋਈ ਉਹਦੇ ਕੋਲ ਸੰਵਿਧਾਨਕ ਅਹੁਦਾ ਨਹੀਂ, ਕੋਈ ਪਾਵਰ ਨਹੀਂ ਇਹੋ ਜਿਹੀ ਕਿ ਜਾ ਕੇ ਛਾਪੇਮਾਰੀ ਕਰੇ। ਪਰ ਫਿਰ ਵੀ ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਕਈ ਵਾਰ ਪੰਚਾਇਤੀ ਬੰਦੇ ਦੀ ਵੀ ਕੁਛ ਭੂਮਿਕਾ ਬਣ ਜਾਂਦੀ ਹੈ ਕਿ ਜੇ ਗਲਤ ਹੋ ਰਿਹਾ ਤੇ ਉਹ ਪਹਿਲ ਦੇ ਆਧਾਰ ਤੇ ਅੱਗੇ ਲੱਗ ਕੇ ਫੜਾਵੇ। ਠੀਕ ਹੈ, ਉਹਨੇ ਪੁਲਿਸ ਸੱਦ ਲਈ, ਉੱਥੇ ਮਹਿਕਮਾ ਸੱਦ ਲਿਆ, ਕਾਰਵਾਈ ਹੋ ਰਹੀ ਸੀਗੀ, ਪਰ ਇਨ ਬਿਟਵੀਨ ਜਿਹੜਾ ਥੱਪੜ ਵੱਜਿਆ ਤਾਂ ਮੇਰੇ ਖਿਆਲ ਦੇ ਨਾਲ ਉਹ ਸਾਰੀ ਕੀਤੀ ਕਰਾਈ ਹੈ ਜਿਹੜੀ ਉਹ ਵਿਵਾਦਤ ਬਣ ਗਈ। ਤਾਂ ਇਹ ਤੋਂ ਬਚਣਾ ਚਾਹੀਦਾ ਸੀਗਾ। ਜੇ ਕੋਈ ਉਹ ਚੀਜ਼ ਨਹੀਂ ਸੀ ਪੇਸ਼ ਕਰਦਾ ਪਿਆ, ਕੋਈ ਦਸਤਾਵੇਜ਼ ਨਹੀਂ ਸੀ ਦੇ ਰਿਹਾ ਜਾਂ ਕੋਈ ਕਣਕ ਦੀ ਰਿਕਵਰੀ ਨਹੀਂ ਸੀ ਕਰਾ ਰਿਹਾ, ਕੋਈ ਗਿਣਾ ਨਹੀਂ ਸੀ ਰਿਹਾ ਬੋਰੀਆਂ, ਤਾਂ ਉਹਦੇ ਲਈ ਜਦੋਂ ਪੁਲਿਸ ਸੀ, ਮਹਿਕਮਾ ਆ ਗਿਆ ਸੀ, ਉਹ ਆਪੇ ਪੁੱਛਦੇ ਦੱਸਦੇ। ਤਾਂ ਇੰਦਰਜੀਤ ਸਿੰਘ ਜੀਰਾ ਦਾ ਜਿਹੜਾ ਹੱਥ ਚੁੱਕਣਾ ਮੇਰੇ ਖਿਆਲ ਦੇ ਨਾਲ ਉਹ ਕਿਸੇ ਵੀ ਲਹਿਜੇ ਨਾਲ ਠੀਕ ਨਹੀਂ ਕਿਹਾ ਜਾ ਸਕਦਾ। ਪਰ ਹੱਥ ਕੱਲਾ ਕਾਂਗਰਸੀ ਬੰਨਿਓ ਨਹੀਂ ਉੱਠਿਆ, ਕਾਂਗਰਸੀਆਂ ਤੇ ਵੀ ਅੱਜ ਉੱਠਿਆ ਔਰ ਉਠਾਇਆ ਕਿੰਨੇ, ਚੁੱਕਿਆ ਕਿੰਨੇ ਹੈ, ਇਹਨਾਂ ਦੀ ਆਪਣੀ ਪੁਲਿਸ ਨੇ। ਇਹ ਚੱਲੇ ਸਨ ਬੈਂਸ ਬ੍ਰਦਰਸ ਦਾ ਘਰ ਘੇਰਨ। ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਇਹਨਾਂ ਦਾ ਇੱਕ ਬੰਦਾ ਜਿਹੜਾ ਫੜਿਆ ਗਿਆ ਸੋਨੂ, ਉਹਦੇ ਕੋਲੋਂ ਡਰੱਗ ਫੜੀ ਗਈ ਆ ਪਿਛਲੇ ਦਿਨੀ। ਤਾਂ ਇਹ ਕਹਿੰਦੇ ਸੀਗੇ ਕਿ ਇਹ ਬੈਂਸ ਬ੍ਰਦਰ ਅਸਤੀਫਾ ਦੇਣ, ਇਹਨਾਂ ਦਾ ਇੱਕ ਬੰਦਾ ਜਿਹੜਾ ਉਹ ਡਰੱਗ ਸਮੇਤ ਫੜਿਆ ਗਿਆ। ਪਰ ਰਸਤੇ ਦੇ ਵਿੱਚ ਫਿਰ ਪੁਲਿਸ ਨੇ ਘੇਰ ਲਿਆ। ਜਦੋਂ ਇਹਨਾਂ ਨੇ ਪੁਲਿਸ ਦੀ ਵਾਟ ਟੱਪਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਨੇ ਬਹੁਤ ਚੰਬਿਆ ਇਹਨਾਂ ਨੇ। ਆਪਣੀ ਪੁਲਿਸ ਦੀਆਂ ਉਹਨਾਂ ਦੀਆਂ ਆਪਣੀਆਂ ਡਾਂਗਾਂ ਤੇ ਫਿਰ ਇਹਨਾਂ ਆਪਣੇ ਬੰਦਿਆਂ ਤੇ ਬਹੁਤ ਬੜੀਆਂ ਨੇ। ਕੁਛ ਗ੍ਰਿਫਤਾਰੀਆਂ ਵੀ ਹੋਣੀਆਂ। ਵੈਸੇ ਕਮਾਲ ਦੀ ਗੱਲ ਆ ਕਿ ਕਾਂਗਰਸੀ ਇਸ ਪਾਸੇ ਤੇ ਤੁਰ ਪਏ ਆ ਕਿ ਆਗੂ ਫੜਿਆ ਗਿਆ ਤੇ ਹੁਣ ਬੈਂਸ ਬ੍ਰਦਰਸ ਅਸਤੀਫਾ ਦੇਣ, ਤੇ ਇਹਨਾਂ ਦਾ ਇੱਕ ਲੀਡਰ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੀ ਚੋਰੀ ਦੇ ਟਰੱਕ ਸਮੇਤ ਫੜਿਆ ਗਿਆ ਸੀਗਾ ਔਰ ਟਰੱਕ ਕੋਈ ਖਾਲੀ ਨਹੀਂ ਸੀਗਾ, ਕਣਕ ਦਾ ਲੱਦਿਆ ਸੀਗਾ। ਉਦੋਂ ਇਹ ਕੋਈ ਨਹੀਂ ਬੋਲਿਆ। ਜਦੋਂ ਇੱਕ ਪੱਤਰਕਾਰ ਇੱਕ ਕੁੱਟਿਆ, ਸਰਕਾਰ ਬਣਦੇ ਸਾਰੀ ਬੋਹਣੀ ਉਹਦੇ ਤੋਂ ਹੋਈ ਸੀ ਸ਼ਾਇਦ ਬਿਲੜਵੇ, ਤੇ ਉਹਦੇ ਮੂੰਹ 'ਚ ਦੱਸਦੇ ਪਿਸ਼ਾਬ ਵੀ ਕੀਤਾ ਗਿਆ, ਇਹੋ ਜਿਹੀ ਗੰਦੀ ਹਰਕਤ ਕੀਤੀ, ਉਦੋਂ ਕੋਈ ਕਾਂਗਰਸੀ ਨਹੀਂ ਬੋਲਿਆ। ਸੋ ਜਦੋਂ ਇਹਨਾਂ ਦੇ ਬੰਦੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਆ ਉਦੋਂ ਕੋਈ ਪਾਰਟੀ 'ਚ ਵਿਰੋਧ ਨਹੀਂ ਉੱਠਦਾ। ਦੂਜਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਫੜਿਆ ਜਾਂਦਾ ਤਾਂ ਫਿਰ ਇਹਨਾਂ ਦਾ ਵਿਰੋਧ ਜਿਹੜਾ ਉਹ ਜਗਮਗ ਕਰਨਾ ਚਾਹੀਦਾ। ਉਹਨਾਂ ਦਾ ਕੋਈ ਬੰਦਾ ਜੇ ਇਸ ਤਰ੍ਹਾਂ ਦਾ ਕੰਮ ਕਰਦਾ ਤੇ ਗਲਤ ਆ, ਪਰ ਜਦੋਂ ਇਹਨਾਂ ਦਾ ਕੋਈ ਬੰਦਾ ਇਸ ਤਰ੍ਹਾਂ ਦੀ ਕਰਤੂਤ ਕਰਦਾ ਤੇ ਇਹ ਉਦੋਂ ਮੌਨੀ ਬਾਬੇ ਬਣ ਜਾਂਦੇ ਆ। ਇਹ ਇਹਨਾਂ ਵਾਸਤੇ ਵੀ ਗਲਤ ਹੈ। ਜੇ ਪਾਰਟੀ 'ਚ ਕੁਛ ਗਲਤ ਹੁੰਦਾ, ਪਾਰਟੀ ਦੇ ਵਰਕਰ ਜਾਂ ਨੇਤਾਵਾਂ ਵੱਲੋਂ ਗਲਤ ਹੁੰਦਾ, ਤਾਂ ਉੱਥੇ ਇਹਨਾਂ ਦਾ ਸੱਚੇ ਵਫਾਦਾਰ ਸਮਰਥਕ ਜਾਂ ਨੇਤਾ ਜਾਂ ਆਗੂ ਵਜੋਂ ਬੋਲਣਾ ਬਣਦਾ ਹੈ। ਜੀ 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 ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ, ਹੁਣੇ ਇੱਕ ਖਬਰ ਆ ਰਹੀ ਵੀ ਪੰਜਾਬ ਪੁਲਿਸ ਨੇ ਇੱਕ ਫਰੀਦਾਬਾਦ ਦਾ ਨਿਵਾਸੀ ਜਿਹੜਾ ਇੱਕ ਸਿੱਖ ਇੰਜੀਨੀਅਰ ਇੰਦਰਜੀਤ ਸਿੰਘ ਰਿੰਕੂ, ਉਸ ਨੂੰ ਬੰਬ ਬਣਾਉਣ ਵਾਸਤੇ ਵਰਤਿਆ ਜਾਣ ਵਾਲੇ ਸਮਾਨ ਨੂੰ ਲੈ ਕੇ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਆ। ਤੇ ਕੁਝ ਦਿਨ ਪਹਿਲਾਂ ਜਿਹੜੇ 4 ਕੁ ਮੁੰਡੇ ਹੋਰ ਫੜੇ ਸੀ ਜਿਨ੍ਹਾਂ ਦੇ ਕੋਲੋਂ 5 ਲੀਟਰ ਜਿਹੜਾ ਤੇਲ ਲੱਭਾ ਸੀ, ਕਹਿੰਦੇ ਵੀ ਠੇਕੇ ਨੂੰ ਸਾੜਨ ਚੱਲੇ ਸੀ। ਇਸ ਦੇ ਬਾਬਤ ਕੋਈ ਹੈ ਤੁਹਾਡੇ ਕੋਲ ਖਬਰ? ਦੇਖੋ, ਬੜਾ ਅਜੀਬ ਜਿਹਾ ਕਾਨੂੰਨ ਆ। ਉਹ ਠੇਕਾ ਸਾੜਨ ਚੱਲੇ ਸੀ, ਠੇਕਾ ਸਾੜਿਆ ਤੇ ਨਹੀਂ। ਹੁਣ ਇਹ ਕਿਵੇਂ ਤੈਅ ਕੀਤਾ ਜਾਊਗਾ ਕਿ ਸਾੜ ਨਹੀਂ ਤੁਰੇ ਜਾਂਦੇ ਸੀਗੇ? ਸਮਝ ਤੋਂ ਪਰੇ ਦੀ ਗੱਲ ਆ। ਬੰਦੇ ਉੱਥੇ ਭਾਵੇਂ ਸਿਗਰਟਾਂ ਪੀਂਦੇ ਫੜ ਲੈਣ ਤੇ ਕਹਿ ਦਿੰਦੇ ਕਿ ਡਾਕਾ ਮਾਰਨ ਦੀ ਪਲੈਨਿੰਗ ਕਰਦੇ ਪਏ ਸੀ। ਹੁਣ ਕਿੱਦਾਂ ਤੁਸੀਂ ਤੈਅ ਕਰੋਗੇ ਕਿ ਡਾਕਾ ਮਾਰਨ ਦੀ ਹੀ ਪਲੈਨਿੰਗ ਕਰਦੇ ਪਏ ਸੀ? ਪਰ ਉਲਝਣ ਪਾਉਣੀ ਆ। ਅਸਲ ਦੇ ਵਿੱਚ ਕਹਾਣੀ ਇਹੋ ਹੀ ਆ ਕਿ ਸੋਸ਼ਲ ਮੀਡੀਆ ਤੇ ਉਹ ਲਿੰਕ ਦੇ ਵਿੱਚ ਸਨ, ਕੋਈ ਬਾਹਰਲਾ ਕੋਈ ਬੰਦਾ ਸੀਗਾ, ਸ਼ਾਇਦ ਇੱਕ ਬੀਬੀ ਦਾ ਨਾਮ ਆ ਰਿਹਾ, ਉੱਥੋਂ ਇਹ ਕਹਾਣੀ ਚੱਲੀ ਆ। ਅਸਲ ਦੇ ਵਿੱਚ ਗੱਲ ਤੇ ਇਹ ਆ ਕਿ ਇਹਨਾਂ ਚੋਂ ਕੁਛ ਮੁੰਡਿਆਂ ਨੇ ਰੈਫਰੈਂਡਮ ਦੇ ਪੋਸਟਰ ਵਗੈਰਾ ਲਾਏ ਸਨ। ਉਹ ਪੋਸਟਰ ਵਗੈਰਾ ਲਾਏ ਸੀਗੇ ਔਰ ਉਹਨਾਂ ਦੇ ਬਦਲੇ ਉਹਨਾਂ ਨੂੰ ਭੁਗਤਾਨ ਹੋਇਆ ਸੀਗਾ ਸ਼ਾਇਦ 70,000 ਦਾ ਦਾਅਵਾ ਕੀਤਾ ਜਾ ਰਿਹਾ। ਅਸਲ 'ਚ ਗੱਲ ਉਹੀ ਆ ਕਿ ਉਹਨਾਂ ਨੇ ਪੋਸਟਰ ਲਾਏ ਸੀਗੇ ਤਾਂ ਕੁਛ ਬੰਦਿਆਂ ਦੇ ਟੱਚ ਦੇ ਵਿੱਚ ਸੀਗੇ ਜਿਹੜੇ ਬਾਹਰ ਬੈਠੇ ਆ।
ਸੋ ਇਹੀ ਮੁੜ ਕੇ ਉਹਨਾਂ ਦਾ ਵੱਡਾ ਦੋਸ਼ ਬਣ ਗਿਆ। ਹੁਣ ਕਹਾਣੀ ਇਹ ਗਾਂਹ ਦੀ ਗਾਂਹ ਲਈ ਜਾਂਦੇ ਆ, ਪਰ ਤੁਹਾਨੂੰ ਪਤਾ ਹੈ ਕਿ ਇਹੋ ਜਿਹੀਆਂ ਕਹਾਣੀਆਂ ਮੁੜ ਕੇ ਅਦਾਲਤਾਂ 'ਚ ਸਿੱਧ ਨਹੀਂ ਹੁੰਦੀਆਂ। ਜੀ ਜੀ ਜੀ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।